ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਜੁਲਾਈ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਬਿਲਕੁਲ। ਸੋ ਅੱਜ ਦੀਆਂ ਮੇਨ ਖਬਰਾਂ ਵੱਲ ਆਈਏ। ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਅੱਗ ਨੇ ਬਹੁਤ ਜਿਹੜੀ ਤਰਥੱਲੀ ਮਚਾਈ ਹੋਈ ਆ, ਖਾਸ ਕਰਕੇ ਰੈਡਿੰਗ ਏਰੀਏ ਦੇ ਵਿੱਚ ਕਾਰ ਫਾਇਰ ਕਰਕੇ ਇਹਨੂੰ ਜਾਣਿਆ ਜਾਂਦਾ ਆ। ਰਾਤੀ ਜਿਹੜੀ ਇਹ ਅੱਗ ਲੱਗੀ ਸੀ, ਜਿਹੜੀ ਕਾਫੀ ਵੱਡੇ ਏਕੜਾਂ ਦੇ ਵਿੱਚ ਫੈਲ ਗਈ, ਜਿਹਦੇ ਨਾਲ 2 ਫਾਇਰ ਫਾਈਟਰ ਜਿਹੜੇ ਆ ਉਹਨਾਂ ਦੀ ਜਿਹੜੀ ਮੌਤ ਵੀ ਹੋ ਗਈ ਹੈਗੀ ਆ। ਸ਼ਾਸਤਾ ਲੇਕ, ਸਮਟ ਸਿਟੀ, ਸ਼ਾਸਤਾ ਡੈਮ, ਵਿਜ਼ਟਰ ਸੈਂਟਰ, ਜਿਹੜਾ ਇਹ ਸਾਰਾ ਏਰੀਆ ਅਵੈਕੂਏਟ ਕੀਤਾ ਗਿਆ ਹੈਗਾ ਆ। ਅਤੇ ਕਾਫੀ ਜਿਹੜੇ ਲੋਕਲ ਸ਼ਹਿਰ ਹੈਗੇ ਆ, ਉਹਨਾਂ ਦੇ ਜਿੰਨੇ ਵੀ ਫਾਇਰ ਦੇ ਯੂਨਿਟ ਆ ਉਹ ਉੱਥੇ ਪਹੁੰਚੇ ਹੋਏ ਆ। 44,450 ਏਕੜ ਦੇ ਕਰੀਬ ਜਿਹੜੀ ਆ ਅੱਗ ਲੱਗੀ ਹੋਈ ਆ। ਸਿਰਫ 3% ਜਿਹੜੀ ਆ ਕੰਟੇਨ ਕੀਤੀ ਗਈ ਆ। ਅਤੇ ਕਹਿੰਦੇ ਜਿਹੜੀਆਂ ਲੋ ਹਿਊਮਿਡਿਟੀ ਅਤੇ ਗਸਟੀ ਵਿੰਡਸ ਜਿਹੜੀਆਂ ਆ ਉਹ ਇਸ ਅੱਗ ਨੂੰ ਇੱਕ ਤਰ੍ਹਾਂ ਦੇ ਨਾਲ ਬਹੁਤ ਵਧਾ ਰਹੀਆਂ ਹੈਗੀਆਂ। ਸੋ ਇਹ ਦੱਸਦੇ ਜਾਈਏ ਸਰੋਤਿਆਂ ਨੂੰ ਭਈ ਜਿਹੜਾ ਰੈਡਿੰਗ ਏਰੀਆ ਆ ਇਹ ਸੈਕਰਾਮੈਂਟੋ ਦੇ ਲਾਗੇ ਹੀ ਹੈਗਾ, ਬਾਹਲੀ ਦੂਰ ਨਹੀਂ ਹੈਗਾ। ਅਤੇ 90,000 ਦੇ ਕਰੀਬ ਇਸ ਟਾਊਨ ਦੀ ਪਾਪੂਲੇਸ਼ਨ ਹੈਗੀ ਆ। ਬਾਰਡਰ 'ਤੇ ਆ ਓਰੇਗਨ ਦੇ ਅਤੇ ਕੈਲੀਫੋਰਨੀਆ ਦੇ। ਅਤੇ ਇਹਦੇ ਬਾਰੇ ਹੋਰ ਆਪਾਂ ਰਾਜਕਨਵੀਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ। ਅੱਗ ਤਾਂ ਜਿਹੜੀ ਕਾਫੀ ਨੁਕਸਾਨਦੇਹ ਆ, ਅਤੇ ਜਿੱਦਾਂ ਦੱਸਿਆ ਵੀ 2 ਫਾਇਰ ਫਾਈਟਰ ਜਿਹੜੇ ਆਲਰੇਡੀ ਮਰ ਚੁੱਕੇ ਆ। ਕਈ ਜਿਹੜੀਆਂ ਬਿਲਡਿੰਗਸ ਦੇ ਉੱਤੇ ਵੀ ਜਿਹੜਾ ਭਾਰੀ ਨੁਕਸਾਨ ਜਿਹੜਾ ਪਿਆ ਆ। ਸੋ ਜਿਹੜੇ ਵੀ ਲੋਕ ਉਸ ਪਾਸੇ ਵੱਲ ਨੂੰ ਜਿਹੜੇ ਜਾ ਵੀ ਰਹੇ ਆ, ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਹੈਗੀ ਆ। 44,000 ਤੋਂ ਵੱਧ ਏਕੜ ਜਿੱਦਾਂ ਦੱਸਿਆ ਵੀ ਉਹ ਇਸ ਟਾਈਮ ਸੜ ਕੇ ਸਵਾਹ ਹੋ ਚੁੱਕੇ ਆ। 3% ਹੀ ਮਸਾਂ ਹੀ ਜਿਹੜੀ ਆ ਜੇ ਆ ਇਹ ਕੰਟੇਨ ਹੋਈ ਆ। ਅਤੇ ਹਿਊਮਿਡਿਟੀ ਬਾਰੇ ਵੀ ਤੁਸੀਂ ਦੱਸਿਆ ਹੈ। ਬਾਕੀ ਇਕੱਲੀ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਅੱਗਾਂ ਆ ਉਹ ਲੱਗੀਆਂ। ਯੋਸੇਮਿਟੀ ਦੇ ਵਿੱਚ ਲੱਗੀ ਆ, ਸਟਾਕਟਨ ਦੇ ਨਜ਼ਦੀਕ ਆ, ਸੈਨ ਫਰਾਂਸਿਸਕੋ ਦੇ ਨਜ਼ਦੀਕ ਆ। ਸੋ ਕਲੀਅਰ ਲੇਕ ਉਸ ਦੇ ਲਾਗੇ ਜਿਹੜੀ ਆ ਉੱਧਰ ਵੀ ਅੱਗ ਲੱਗੀ ਹੋਈ ਆ। ਸੋ ਇਹ ਫਾਇਰ ਦਾ ਸੀਜ਼ਨ ਜਿਹੜਾ ਹੈਗਾ ਆ, ਵਾਈਲਡ ਫਾਇਰ ਸੀਜ਼ਨ ਹੈਗਾ। ਸੋ ਹਰ ਇੱਕ ਨੂੰ ਆਪਣੇ ਜਿਹੜਾ ਕੰਟਰੋਲ ਜਿੰਨਾ ਵੱਧ ਤੋਂ ਵੱਧ ਸੰਜਮ ਅਤੇ ਜਿਹੜਾ ਸਤਰਕਤਾ ਰੱਖਣ ਦੀ ਜ਼ਰੂਰਤ ਆ। ਵੀ ਕੋਈ ਵੀ ਅਜਿਹੀਆਂ ਚੀਜ਼ਾਂ ਜਿਹੜੀਆਂ ਜਲਨਸ਼ੀਲ ਹੁੰਦੀਆਂ ਆ ਉਹਨਾਂ ਨੂੰ ਇੱਦਾਂ ਜਿਹੜਾ ਉਹ ਨਾ ਸਿੱਟਿਆ ਜਾਵੇ ਅਤੇ ਉਹਨਾਂ ਨੂੰ ਪ੍ਰੋਟੈਕਟ ਕਰਕੇ ਜਿਹੜਾ ਆ ਉਹ ਰੱਖਿਆ ਜਾਵੇ। ਇਹ ਚੀਜ਼ਾਂ ਦੀ ਜਿਹੜੀ ਆ ਬਹੁਤ ਜ਼ਰੂਰਤ ਹੈਗੀ ਆ। ਸੋ ਧਿਆਨ ਜਿਹੜਾ ਸਾਰਿਆਂ ਨੂੰ ਰੱਖਣਾ ਚਾਹੀਦਾ ਆ। 1700 ਤੋਂ ਵੱਧ ਜਿਹੜੇ ਇਸ ਟਾਈਮ ਫਾਇਰ ਫਾਈਟਰ ਆ ਉਹ ਇਸ ਕਾਰ ਫਾਇਰ ਆ ਉਸ ਨੂੰ ਕਾਬੂ ਪਾਉਣ ਦੇ ਲਈ ਲੱਗੇ ਹੋਏ ਆ। ਕਹਿੰਦੇ 10 ਇੰਜਨ, 110 ਇੰਜਨ, ਹਾਂਜੀ 110 ਇੰਜਨ, 34 ਵਾਟਰ ਟੈਂਡਰ, 10 ਹੈਲੀਕਾਪਟਰ, 51 ਹੈਂਡ ਕਰੂ ਅਤੇ 12 ਡੋਜ਼ਰਸ ਜਿਹੜੇ ਆ ਉਹ ਇਸ ਅੱਗ ਨੂੰ ਕਾਬੂ ਪਾਉਣ ਦੇ ਲਈ ਲੱਗੇ ਹੋਏ ਆ। ਪਿਛਲੇ ਸਾਲ ਵੀ ਜਿਹੜੇ ਇਸੇ ਹੀ ਸੀਜ਼ਨ ਦੇ ਵਿੱਚ ਜਿਹੜੀਆਂ ਲੱਖਾਂ ਹੀ ਏਕੜ ਜਿਹੜੀ ਆ ਸੜ ਕੇ ਸਵਾਹ ਹੋਈ ਸੀ ਕੈਲੀਫੋਰਨੀਆ ਦੇ ਵਿੱਚ। ਬਿਲਕੁਲ। ਸੋ 65 ਸਟਰਕਚਰ ਜਿਹੜੀਆਂ ਆ ਆਲਰੇਡੀ ਤਬਾਹ ਹੋ ਗਈਆਂ, 65 ਦੇ ਕਰੀਬ, ਅਤੇ 55 ਡੈਮੇਜ ਹੋ ਗਈਆਂ ਅਤੇ 4978 5000 ਦੇ ਕਰੀਬ ਅੰਡਰ ਥ੍ਰੈਟ ਹੈਗੀਆਂ। ਸੋ ਇੱਕ ਵਾਰੀ ਫੇਰ ਜਿਸ ਤਰ੍ਹਾਂ ਪੰਜਾਬੀ ਰੇਡੀਓ USA ਸਾਰਿਆਂ ਨੂੰ ਬੇਨਤੀ ਕਰਦਾ ਹੀ ਹੁੰਦਾ, ਖਾਸ ਕਰਕੇ ਜਿਹੜੇ ਸੈਕਰਾਮੈਂਟੋ ਏਰੀਏ ਦੇ ਗੁਰੂ ਘਰ ਆ, ਯੂਬਾ ਸਿਟੀ ਦੇ ਗੁਰੂ ਘਰ ਹੈਗੇ ਆ, ਉਸ ਏਰੀਏ ਦੀ ਸੰਗਤ ਆ ਜ਼ਰੂਰ ਜਿਹੜੀ ਤੁਹਾਡੇ ਲੋਕਲ ਫਾਇਰ ਡਿਪਾਰਟਮੈਂਟ ਹੈਗੇ ਉਹਨਾਂ ਨੂੰ ਪੁੱਛ ਕੇ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈਗੀ ਆ। ਕਿਉਂਕਿ ਬਾਹਲੀ ਦੂਰ ਨਹੀਂ ਹੈਗਾ ਇਹ ਏਰੀਆ, 2 ਘੰਟੇ ਦਾ ਹੀ ਮੇਰੇ ਖਿਆਲ ਨਾਲ 1.5 ਘੰਟੇ ਦਾ ਰਸਤਾ ਹੈਗਾ ਸੈਕਰਾਮੈਂਟੋ ਤੋਂ। ਸੋ ਪਲੀਜ਼ ਜਿੰਨੀ ਵੀ ਆਪਾਂ ਹੈਲਪ ਕਰ ਸਕਦੇ ਹੈਗੇ ਆ
ਤੇ ਉਹਨਾਂ ਨੂੰ ਕੰਟੈਕਟ ਕਰਕੇ ਜਿਹੜੀ ਆ ਤੁਸੀਂ ਹੁਣ ਤਿਆਰੀ ਕਰਨੀ ਚਾਹੀਦੀ ਆ, ਕਿਉਂਕਿ ਜਿਹੜੀ ਅੱਗ ਆ ਇਹ ਘਟ ਨਹੀਂ ਰਹੀ ਹੈਗੀ, ਅੱਗ ਗਾਹਾਂ ਤੇ ਗਾਹਾਂ ਜਿਹੜੀ ਵੱਧ ਰਹੀ ਹੈਗੀ ਆ। ਤੇ ਦੂਸਰੇ ਨੰਬਰ ਤੇ ਜਿਹੜੇ ਉਸ ਏਰੀਏ 'ਚ ਕੁਛ ਕੁ ਆਪਣੇ ਪੰਜਾਬੀ ਜ਼ਰੂਰ ਰਹਿੰਦੇ ਆ ਜਿਨ੍ਹਾਂ ਦੇ ਬਿਜ਼ਨੈਸਿਸ ਹੈਗੇ ਆ, ਉਹਨਾਂ ਨੂੰ ਵੀ ਸੇਫਟੀ ਵਾਲੀ ਜਗ੍ਹਾ ਹੀ ਪਹੁੰਚਣਾ ਚਾਹੀਦਾ ਹੈਗਾ। ਤੇ ਬਿਲਕੁਲ, ਸੋ ਵੱਧ ਤੋਂ ਵੱਧ ਜਿੰਨੀ ਹੈਲਪ ਕਰ ਸਕਦੇ ਕਿਸੇ ਤਰ੍ਹਾਂ ਵੀ, ਉਹ ਹੁਣ ਸਾਰਿਆਂ ਨੂੰ ਆਪਣੇ ਜਿਹੜੇ ਕਮਰ ਕੱਸੇ ਕਰ ਲੈਣੇ ਚਾਹੀਦੇ ਆ। ਬਿਲਕੁਲ। ਸ਼ਾਸਤਾ ਵਾਲੇ ਪਾਸੇ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਵੀ ਕਹਿੰਦੇ ਵੀ ਸ਼ਾਇਦ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਆਰਸਨ ਇਸ ਦੇ ਵਿੱਚ ਕਿਸੇ ਨੇ ਕੀਤੀ ਹੋਈ, ਵੀ ਕਿਸੇ ਨੇ ਜਾਣ ਬੁੱਝ ਕੇ ਅੱਗ ਜਿਹੜੀ ਆ ਉਹ ਲਾਈ ਹੋ ਸਕਦੀ ਆ। ਉਹਦੇ ਕਰਕੇ ਵੀ ਕਹਿੰਦੇ ਇੱਕ ਪੂਰੇ ਦੇ ਪੂਰੇ ਟਾਊਨ ਨੂੰ ਐਕੂਏਟ ਜਿਹੜਾ ਆ ਉਹ ਕਰਨਾ ਪਿਆ ਸੀਗਾ। ਸੋ ਜਿਹੜੇ ਗਵਰਨਰ ਜੈਰੀ ਬਰਾਊਨ ਆ, ਉਹਨਾਂ ਨੇ ਇਹ ਅੱਗਾਂ ਨੂੰ ਦੇਖਦੇ ਹੋਏ ਜਿਹੜੀ ਸਟੇਟ ਆਫ ਐਮਰਜੈਂਸੀਜ਼ ਉੱਥੇ ਜਿਹੜੀਆਂ ਆ ਉਹ ਘੋਸ਼ਿਤ ਕਰ ਦਿੱਤੀਆਂ ਆ। ਇਹਦੇ ਚੱਲਦਿਆਂ ਵੀ ਹੁੰਦਾ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਟਰੈਵਲ ਕਰਨਾ ਆ, ਟਰੈਫਿਕ ਵੀ ਬਹੁਤ ਜ਼ਿਆਦਾ ਹੁੰਦਾ ਜਦੋਂ ਵੈਕੂਏਸ਼ਨ ਹੁੰਦੀ ਆ। ਸੋ ਹਰ ਇੱਕ ਦੇ ਉੱਤੇ ਜਿਹੜਾ ਇਸ ਦਾ ਅਸਰ ਆ ਉਹ ਪੈਂਦਾ ਹੁੰਦਾ ਆ। ਸੋ ਹੋਪਫੁਲੀ ਜਿਹੜਾ ਆ ਜਲਦੀ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਪਿਛਲੀ ਵਾਰੀ ਤਾਂ ਬਾਹਰਲੀਆਂ ਜਿਹੜੇ ਸੂਬਿਆਂ ਦੇ ਵਿੱਚੋਂ, ਹੋਰ ਸੂਬਿਆਂ 'ਚੋਂ ਜਿਹੜੇ ਫਾਇਰ ਫਾਈਟਰ ਆ ਕੇ ਉਹਨਾਂ ਨੇ ਵੀ ਅੱਗਾਂ ਬੁਝਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕੀਤੀ ਸੀ। ਰਾਈਟ ਨਾਓ ਟਰਾਈ ਕਰ ਰਹੇ ਨੇ ਵੀ ਜਿਹੜੀ ਆ ਨੌਬਤ ਨਾ ਆਵੇ ਤਾਂ ਪਹਿਲੋਂ ਹੀ ਕਾਬੂ ਜਿਹੜਾ ਆ ਉਹ ਪਾ ਲਿਆ ਜਾਵੇ। ਸੋ ਅੱਜ ਸਵੇਰ ਤੱਕ ਸਿਰਫ ਜਿਹੜੀ ਆ 6% ਦੇ ਕਰੀਬ ਕੰਟੇਨ ਹੋਈ ਆ, ਤੇ ਕਹਿੰਦੇ ਟੈਂਪਰੇਚਰ 110 ਡਿਗਰੀ ਅੱਜ ਉੱਥੇ ਪਹੁੰਚਣਾ ਹੈਗਾ ਆ, ਤੇ ਬਹੁਤ ਹੀ ਜਿਹੜਾ ਹਾਈ ਟੈਂਪਰੇਚਰ ਹੈਗਾ ਆ। ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਜਿਹੜੀ ਹਿਊਮਿਡਿਟੀ ਜਰਾ ਹੀ ਨਹੀਂ ਹੈਗੀ, ਤੇ ਹਵਾਵਾਂ ਜਿਹੜੀਆਂ ਬਹੁਤ ਤੇਜ਼ ਚੱਲ ਰਹੀਆਂ, ਜਿਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਰ ਵੀ ਹੋ ਸਕਦਾ ਹੈਗਾ। ਤੇ 92,000 ਦੇ ਕਰੀਬ ਲੋਕ ਜਿਹੜੇ ਆ ਉਹ ਫਲੀ ਕਰ ਰਹੇ ਹੈਗੇ ਰੈਡਿੰਗ ਏਰੀਆ ਜਾਂ ਸ਼ਾਸਤਾ ਲੇਕ ਆ ਜਾਂ ਜਿਹੜੇ ਇੱਦਾਂ ਦੇ ਹੈਗੇ ਆ। ਸੋ ਖਾਸ ਕਰਕੇ ਜਿਹੜੇ ਸੈਕਰਾਮੈਂਟੋ ਏਰੀਏ 'ਚ ਆ ਰਹੇ ਆ, ਪਲੀਜ਼ ਉਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਕੋਈ ਹੈਲਪ ਦੀ ਜ਼ਰੂਰਤ ਆ, ਆਪਣੇ ਗੁਰੂ ਘਰ ਜਾਂ ਆਪਣੇ ਲੋਕ ਕਰ ਸਕਦੇ ਆ, ਤੇ ਜ਼ਰੂਰ, ਜਾਂ ਕਿਸੇ ਨੇ ਕਰਨੀ ਆ ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸ ਦਿਓ, ਤਾਂ ਕਿ ਹੋਰ ਲੋਕਾਂ ਨੂੰ ਵੀ ਜਿਹੜਾ ਪਤਾ ਲੱਗ ਜਾਂਦਾ ਹੈਗਾ ਜੀ। ਅਗਲੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ ਹਰਜੋਤ ਸਿੰਘ ਜੀ। ਕੱਲ੍ਹ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹਨ, ਉਹਨਾਂ ਨੇ ਇੱਕ ਨਵਾਂ ਜਿਹੜਾ ਖੁਲਾਸਾ ਜਿਹੜਾ ਕੀਤਾ ਆ, ਧਮਾਕਾ ਕੀਤਾ ਉਸ ਗੱਲ ਦੇ ਨਾਲ। ਕਹਿੰਦੇ ਵੀ ਜਿਹੜੇ ਉਸ ਟਾਈਮ ਦੇ ਉੱਤੇ ਕੈਂਡੀਡੇਟ ਟਰੰਪ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਜਿਹੜੀ ਟਰੰਪ ਟਾਵਰ ਦੇ ਵਿੱਚ ਉਹਨਾਂ ਦੇ ਮੁੰਡੇ ਦੀ ਮੀਟਿੰਗ ਜਿਹੜੇ ਰਸ਼ੀਅਨ ਕਿਸੇ ਓਫੀਸ਼ੀਅਲਸ ਦੇ ਨਾਲ ਜਿਹੜੀ ਹੋਣੀ ਸੀ, ਜਿਸ ਦੇ ਵਿੱਚ ਉਹਨਾਂ ਨੂੰ ਡਰਟ ਕਹਿੰਦੇ ਆ ਦਿੱਤੀ ਜਾ ਸਕਦੀ ਸੀਗੀ। ਉਸ ਟਾਈਮ ਦੇ ਉੱਤੇ ਉਹਨਾਂ ਦੇ ਵਿਰੋਧੀ ਕੈਂਡੀਡੇਟ ਹੈਲਰੀ ਕਲਿੰਟਨ ਆ, ਉਸ ਦੇ ਖਿਲਾਫ। ਪਰ ਅੱਜ ਜਿਹੜੇ ਆ ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਮਾਈਕਲ ਕੋਹਨ ਦੇ ਉੱਤੇ ਕਾਫੀ ਭੜਕੇ ਆ। ਕਹਿੰਦਾ ਇਹ ਹੁਣ ਬੰਦਾ ਹਵਾ ਦੇ ਵਿੱਚੋਂ ਹੀ ਗੱਲਾਂ ਜਿਹੜੀਆਂ ਬਣਾਉਣ ਲੱਗਾ ਹੋਇਆ ਆ, ਇਹ ਸ਼ਰੇਆਮ ਸਰਾਸਰ ਜਿਹੜਾ ਆ ਉਹ ਝੂਠ ਬੋਲ ਰਿਹਾ ਆ। ਕੱਲ੍ਹ ਜਿਹੜੇ ਰੂਡੀ ਗੁਲਿਆਨੀ ਉਹ ਵੀ CNN ਦੇ ਉੱਤੇ ਕਿਊਮੋ ਲਾਈਵ ਦੇ ਉੱਤੇ ਪਹੁੰਚੇ ਸੀਗੇ, ਉੱਥੇ ਵੀ ਉਹਨਾਂ ਨੇ ਇਹੀ ਗੱਲਾਂ ਜਿਹੜੀਆਂ ਆਖੀਆਂ ਵੀ ਜਿਹੜਾ ਮਾਈਕਲ ਕੋਹਨ ਆ ਇਹ ਪੈਥੋਲੋਜੀਕਲ ਲਾਇਰ ਆ, ਇਹ ਹਮੇਸ਼ਾ ਹੀ ਜਿਹੜਾ ਝੂਠ ਬੋਲਦਾ ਆ, ਤੇ ਹੁਣ ਜਾਣਬੁੱਝ ਕੇ ਜਿਹੜੀਆਂ ਇਹ ਗੱਲਾਂ ਉਹ ਬਣਾ ਰਿਹਾ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਉਹ ਇਹ ਜਿਹੜਾ ਮਾੜਾ ਸਾਬਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਸੋ ਹੁਣ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ ਆ, ਇਹ ਤਾਂ ਸਮੇਂ ਦੇ ਉੱਤੇ ਹੀ ਪਤਾ ਲੱਗੂਗਾ। ਪਰ ਨਾਲ ਹੀ ਮਾਈਕਲ ਕੋਹਨ ਨੇ ਇਹ ਵੀ ਕਹਿ ਦਿੱਤਾ ਸੀਗਾ ਕੱਲ੍ਹ ਵੀ ਉਹ ਜਿਹੜੇ ਰੋਬਰਟ ਮਿਊਲਰ ਦੇ ਸਾਹਮਣੇ ਇਸ ਚੀਜ਼ ਨੂੰ ਲੈ ਕੇ ਜਿਹੜੇ ਆ ਉਹ ਜਾ ਕੇ ਇਹ ਬਿਆਨ ਜਿਹੜੇ ਉਹ ਦਰਜ ਕਰਵਾ ਸਕਦੇ ਨੇ। ਸੋ ਦੇਖਦੇ ਹਾਂ ਵੀ ਜਿਹੜੇ ਰੋਬਰਟ ਮਿਊਲਰ ਆ, ਜੇ ਉਹ ਬਿਆਨ ਇਹਨਾਂ ਦੇ ਦਰਜ ਕਰਵਾਉਣਗੇ ਇਸ ਦੇ ਮਾਮਲੇ ਨੂੰ ਲੈ ਕੇ, ਜਾਂ ਜਿਹੜਾ ਹੋਰ ਕਿਸੇ ਚੀਜ਼ ਦਾ ਜਿਹੜਾ ਆ ਉਹ ਇੰਤਜ਼ਾਰ ਜਿਹੜਾ ਇਸ ਚੀਜ਼ ਦੇ ਵਿੱਚ ਰਹੂਗਾ। ਉੱਦਾਂ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਾਫੀ ਗੁੱਸੇ ਦੇ ਵਿੱਚ ਸਵੇਰੇ ਸਵੇਰੇ ਟਵੀਟਾਂ ਦੇ ਉੱਤੇ ਜਿਹੜੇ ਉਹ ਨਜ਼ਰ ਆਏ ਜੀ। ਤੇ ਅਗਲੀ ਖਬਰ ਵੱਲ ਚਲੀਏ, ਜਿਹੜੀ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਜਿਹੜੇ ਇਲੀਨਾਇਸ ਤੇ ਇੱਕ ਹੋਰ ਸਟੇਟ ਦੇ ਵਿੱਚ ਵੀ ਗਏ, ਜਿੱਥੇ ਖਾਸ ਕਰਕੇ ਸਟੀਲ ਦੇ ਵਰਕਰਸ ਆ ਉਹ ਕਾਫੀ ਚਿੰਤਤ ਹੈਗੇ ਆ ਜਦੋਂ ਤੋਂ ਟੈਰਿਫ ਲੱਗਿਆ ਹੋਇਆ। ਤੇ ਉਹਨਾਂ ਨੇ ਜਿਹੜੀ ਕੱਲ੍ਹ ਰਿਪੋਰਟ ਆਈ ਹੈਗੀ ਆ GDP ਦੀ, ਵੀ 4.1% ਗਰੋਥ ਹੋਈ ਹੈਗੀ ਆ। ਇਹ ਕਾਫੀ ਵੱਡੀ ਗਰੋਥ ਹੈਗੀ ਆ ਪਿਛਲੇ ਸਾਲਾਂ ਦੇ ਮੁਤਾਬਕ। ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਇਹ ਜਿਹੜੀ ਗਰੋਥ ਆ ਤੁਹਾਡੀ GDP ਦੀ, ਇਹ ਹੋਰ ਵੀ ਉੱਪਰ ਜਾਊਗੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜੀ ਇਕੋਨਮੀ ਆ ਉਹ ਹਜੇ ਪੂਰੀ ਤਰ੍ਹਾਂ ਸਟਰੋਂਗ ਹੈਗੀ ਆ। ਇੱਕ ਤਰ੍ਹਾਂ ਨਾਲ ਜਦੋਂ ਯੂਰਪੀਅਨ ਯੂਨੀਅਨ ਦਾ ਟੈਰਿਫ ਦਾ ਰੌਲਾ ਪਿਆ ਸੀ, ਤੇ ਸਟਾਕ ਮਾਰਕੀਟ ਨੂੰ ਕਾਫੀ ਅਸਰ ਪਿਆ ਸੀ, ਕਿਉਂਕਿ ਚਾਈਨਾ ਦੇ ਨਾਲ ਇੰਨਾ ਨਹੀਂ ਫਰਕ ਪਿਆ ਸੀ ਸਟਾਕ ਮਾਰਕੀਟ ਨੂੰ। ਪਰ ਹੁਣ ਜਦੋਂ ਤੋਂ ਹੀ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਯੂਰਪੀਅਨ ਯੂਨੀਅਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਮਿਲੇ ਆ, ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੈਟਲ ਕਰ ਲਾਂਗੇ ਆਪਸ ਦੇ ਵਿੱਚ, ਤਾਂ ਜਿਹੜੀ ਮਾਰਕੀਟ ਆ ਉਹ ਵੀ ਠੀਕ ਜਾ ਰਹੀ ਹੈਗੀ ਆ।
ਜੀ ਬਿਲਕੁਲ। ਜਿਹੜੇ ਇਹ ਵੀ ਜਿਹੜੀਆਂ ਖਬਰਾਂ ਸੀਗੀਆਂ ਵੀ ਜਿਹੜੀ ਇਸ ਟਾਈਮ ਮਾਰਕੀਟ ਆ ਅਮਰੀਕਾ ਦੀ ਉਹ ਕਾਫੀ ਜਿਹੜੀ ਆ ਸਰਜ ਕੀਤੀ ਹੈ, 4.1% ਗਰੋਥ ਦੇ ਉੱਤੇ ਜਿਹੜੀ ਆਈ ਆ, ਬੜੇ ਚਿਰਾਂ ਬਾਅਦ ਜਿਹੜੀ ਇੱਦਾਂ ਹੋਈ ਆ। ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਨੰਬਰ ਜਿਹੜੇ ਇਸ ਟਾਈਮ ਆ ਰਹੇ ਆ ਬੜੇ ਸਸਟੇਨੇਬਲ ਆ। ਕਹਿੰਦੇ ਜਿਉਂ-ਜਿਉਂ ਟਰੇਡ ਡੀਲਸ ਜਿਹੜੀਆਂ ਹੋ ਰਹੀਆਂ, ਜਿੱਦਾਂ ਤੁਸੀਂ ਦੱਸਿਆ ਯੂਰਪੀਅਨ ਸੰਘ ਦੇ ਨਾਲ, ਇਸ ਤੋਂ ਇਲਾਵਾ ਕਹਿੰਦੇ ਹੁਣ ਫਿਰ ਕੈਨੇਡਾ ਦੇ ਨਾਲ, ਮੈਕਸੀਕੋ ਦੇ ਨਾਲ, ਚਾਈਨਾ ਦੇ ਨਾਲ, ਹੋਰ ਮੁਲਕਾਂ ਦੇ ਨਾਲ ਜਿਹੜੀਆਂ ਹੋਣਗੀਆਂ, ਅਤੇ ਇਹ ਇਕੋਨਮੀ ਦੇ ਵਿੱਚ ਜਿਹੜਾ ਆ ਉਹ ਵਾਧਾ ਹੀ ਦੇਖਿਆ ਜਾਊਗਾ। ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਬਹੁਤ ਅਮੇਜ਼ਿੰਗ ਜਿਹੜਾ ਇਹ ਨੰਬਰ ਹੈਗਾ 4.1% ਜਿਹੜੀ ਐਨੂਅਲ ਰੇਟ ਜਿਹੜੀ ਆ ਗਰੋਥ ਦੀ। ਅਤੇ ਹੋਪਫੁਲੀ ਜਿਹੜੀ ਇਕੋਨਮੀ ਇੱਦਾਂ ਹੀ ਜਿਹੜੀ ਗੁੱਡ ਆ, ਬਰਕਰਾਰ ਰਹੇ, ਕਿਉਂਕਿ ਕੋਈ ਵੀ ਜਿਹੜੀ ਮਾੜੀ ਇਕੋਨਮੀ ਆ ਉਹ ਜਿਹੜਾ ਉਹ ਨਾ ਹੀ ਕੋਈ ਰਾਸ਼ਟਰਪਤੀ ਆਪਣੇ ਕਾਲ ਦੇ ਵਿੱਚ ਉਹ ਦੇਖਣਾ ਚਾਹੁੰਦਾ ਆ, ਅਤੇ ਨਾ ਹੀ ਜਿਹੜੇ ਲੋਕ ਆ ਉਹ ਸਹਿਣਾ ਚਾਹੁੰਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ, ਜਿਹੜੀ ਅੱਜ ਰਾਤ ਜਿਹੜੀ ਸੀਗੀ ਐਕਚੁਅਲੀ ਵੀਰਵਾਰ ਦੀ, ਉਹ ਲਾਸਟ ਡੈਡਲਾਈਨ ਸੀ। ਜਿਹੜੇ ਬੱਚੇ ਆਪਣੇ ਪੇਰੈਂਟਸ ਤੋਂ ਸੈਪਰੇਟ ਕੀਤੇ ਗਏ ਸੀ, ਜਿਹੜੇ ਲੋਕ ਇਲੀਗਲੀ ਕ੍ਰਾਸ ਕੀਤੇ ਸੀ US ਨੂੰ, 700 ਦੇ ਕਰੀਬ ਬੱਚੇ ਹੈਗੇ ਆ। ਅਤੇ ਉਹ ਕਹਿੰਦੇ ਜਿਹੜੀ ਡੈਡਲਾਈਨ ਆ ਉਹ ਨਿਕਲ ਗਈ ਆ। ਹਜੇ ਵੀ ਜਿਹੜੇ ਕਾਫੀ ਜਿਹੜੇ ਬੱਚੇ ਹੈਗੇ ਆ 900 ਦੇ ਕਰੀਬ ਕਹਿੰਦੇ ਹਜੇ ਵੀ ਜੁਨਾਈਟ ਹੋਣੇ ਹੈਗੇ ਆ ਆਪਣੇ ਪੇਰੈਂਟਸ ਦੇ ਨਾਲ। 1442 ਦੇ ਕਰੀਬ ਜਿਹੜੇ ਬੱਚੇ ਆ ਉਹ ਪੇਰੈਂਟਸ ਦੇ ਨਾਲ ਜੁਨਾਈਟ ਹੋ ਗਏ ਹੈਗੇ ਆ। ਬਿਲਕੁਲ। ਸੋ 711 ਬੱਚੇ ਜਿਹੜੇ ਅਜੇ ਵੀ ਉਹ ਮਿਲੇ ਜਿਹੜੇ ਨਹੀਂ ਹੈਗੇ। ਜਿੱਦਾਂ ਤੁਸੀਂ ਦੱਸਿਆ ਵੀ 1820 ਜਿਹੜੇ ਆ ਉਹਨਾਂ ਨੂੰ ਰੀਯੂਨਾਈਟ ਕਰ ਦਿੱਤਾ ਗਿਆ। 2600 ਤੋਂ ਵੱਧ ਸੈਪਰੇਟਿਡ ਸੀਗੇ। ਚਿਲਡਰਨ ਜਿਹੜੇ 5 ਸਾਲ ਅਤੇ ਉਹਨਾਂ ਤੋਂ ਵੱਡੀ ਉਮਰ ਦੇ 17 ਸਾਲ ਦੀ ਉਮਰ ਤੱਕ ਦੇ। ਅਤੇ 700 ਤੋਂ ਵੱਧ ਜਿਹੜੇ ਕੇਸ ਆ ਜੇ ਵੀ ਜਿਹੜੇ ਪੈਂਡਿੰਗ ਹੈਗੇ ਨੇ। ਇਹਨਾਂ ਕੇਸਾਂ ਵਿੱਚ ਇਹ ਜਿਹੜੇ ਖੁਲਾਸੇ ਹੋ ਰਹੇ ਆ ਵੀ ਕਈਆਂ ਦੇ ਪੇਰੈਂਟਸ ਤਾਂ ਆਲਰੇਡੀ ਉਹਨਾਂ ਨੂੰ ਡਿਪੋਰਟ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਇੱਕ ਇਹ ਵੀ ਨਵੀਂ ਜਿਹੜੀ ਇਸ ਦੇ ਵਿੱਚ ਜਿਹੜੇ ਖੁਲਾਸੇ ਇਹ ਵੀ ਹੋ ਰਹੇ ਨੇ ਵੀ ਜਿਹੜੇ ਪੇਰੈਂਟਸ ਨੂੰ ਇਹ ਰੀਯੂਨਾਈਟ ਕਰਾਇਆ ਜਾ ਰਿਹਾ ਆ, ਉਹਨਾਂ ਨੂੰ ਜਲਦੀ ਦੇ ਵਿੱਚ ਕਈ ਜਿਹੜੇ ਕਾਗਜ਼ ਆ ਉਹ ਸਾਈਨ ਕਰਵਾਏ ਜਾ ਰਹੇ ਨੇ। ਸੋ ਹੁਣ ਇੱਥੇ ਕਈ ਲੋਕ ਇਹ ਕਹਿ ਰਹੇ ਆ ਵੀ ਪਤਾ ਨਹੀਂ ਇਹਨਾਂ ਵਿਚਾਰਿਆਂ ਦੇ ਕਿਹੜੇ ਰਾਈਟਸ ਆ ਉਹ ਵੇਵ ਆਫ ਜਿਹੜੇ ਉਹ ਕਰ ਦਿੱਤੇ ਗਏ ਆ, ਕਿਹੜੇ ਰਾਈਟਸ ਵਿਚਾਰੇ ਉਹ ਸਾਈਨ ਆਫ ਕਰੀ ਜਾ ਰਹੇ ਆ, ਇਹ ਉਹਨਾਂ ਦੇ ਬਾਰੇ ਅਜੇ ਪਤਾ ਨਹੀਂ। ਪਰ ਰਾਈਟ ਨਾ ਉਹ ਚਾਹੁੰਦੇ ਨੇ ਕਿਤੇ ਨਾ ਕਿਤੇ ਆਈ ਥਿੰਕ ਜਾਂ ਤਾਂ ਆਟੋਮੈਟਿਕ ਆਪਣੀ ਡੈਪੂਟੇਸ਼ਨ ਸਾਰੇ ਪਰਿਵਾਰ ਦੀ ਆ ਉਸ ਦੇ ਵਿੱਚ ਉਹ ਸਾਈਨ ਜਿਹੜੇ ਆ ਉਹਨਾਂ ਚੀਜ਼ਾਂ ਦੇ ਵਿੱਚ ਹੋ ਰਹੇ ਨੇ। ਸੋ ਰਾਈਟ ਨਾਓ ACLU ਵਾਲੇ ਜਿਹੜੇ ਆ ਮੁੜ ਦੁਬਾਰਾ ਉਸੇ ਸੈਂਡੀਏਗੋ ਦੇ ਜੱਜ ਦੀ ਅਦਾਲਤ ਦੇ ਵਿੱਚ ਪਹੁੰਚੇ ਹੋਏ ਨੇ। ਉਹ ਕਹਿੰਦੇ ਵੀ ਜਿਹੜੇ ਬੱਚਿਆਂ ਨੂੰ ਹੁਣ ਮਿਲਾਇਆ ਜਾ ਰਿਹਾ ਆਪਣੇ ਪੇਰੈਂਟਸ ਦੇ ਨਾਲ, ਉਹਨਾਂ ਨੂੰ ਕੁਛ ਸਮਾਂ ਜਿਹੜਾ ਆ ਉਹ ਦੇਣਾ ਚਾਹੀਦਾ, ਨਾ ਕਿ ਅਗਲੇ ਦਿਨ ਹੀ ਜਿਹੜਾ ਮੁੜ ਕੇ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਡਿਪੋਰਟ ਜਿਹੜਾ ਕਰ ਦਿੱਤਾ ਜਾਵੇ। ਉਹਨਾਂ ਨੂੰ ਕੁਛ ਸਮਾਂ ਦਿਓ ਤਾਂ ਜੋ ਬੱਚਿਆਂ ਨੂੰ ਥੋੜ੍ਹਾ ਬਹੁਤਾ ਧਰਵਾਸ, ਥੋੜ੍ਹਾ ਭਰੋਸਾ ਜਿਹੜਾ ਆ ਉਹ ਹੋ ਸਕੇ, ਅਤੇ ਜਿਹੜੀ ਚਿੰਤਾ ਉਹਨਾਂ ਦੇ ਵਿੱਚ ਬਣੀ ਹੋਈ ਸੀ ਉਹ ਚਿੰਤਾ ਨੂੰ ਜਿਹੜਾ ਹਟਾਇਆ ਜਾ ਸਕੇ। ਅਤੇ ਦੇਖਦੇ ਹਾਂ ਵੀ ਸੈਂਡੀਏਗੋ ਦੇ ਉਹ ਜੱਜ ਜਿਹੜੇ ਆ ਉਹ ਕੀ ਇਸ ਚੀਜ਼ ਦੇ ਵਿੱਚ ਸਫਲ ਹੋ ਸਕਣਗੇ, ਜਿਹੜੇ ACLU ਵਾਲੇ ਇਸ ਕੇਸ ਦੇ ਜ਼ਰੀਏ ਉਹ ਸਫਲ ਹੋ ਸਕਣਗੇ, ਕਿਉਂਕਿ 1 ਹਫ਼ਤੇ ਦੀ ਕਹਿੰਦੇ ਘੱਟੋ ਘੱਟ ਉਹ ਸਮੇਂ ਦੀ ਮੰਗ ਕਰ ਰਹੇ ਆ ਵੀ ਰੀਯੂਨਾਈਟ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਇਕੱਠਿਆਂ ਰਹਿਣ ਦਿੱਤਾ ਜਾਵੇ ਡਿਪੋਰਟ ਹੋਣ ਤੋਂ ਪਹਿਲਾਂ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਨਿਊ ਜਰਸੀ ਦੇ ਅਟਾਰਨੀ ਜਨਰਲ ਹੈਗੇ ਆ ਗੁਰਵੀਰ ਗਰੇਵਾਲ, ਉਹਨਾਂ ਦੇ ਉੱਤੇ ਇੱਕ ਉੱਥੇ ਦਾ ਲੋਕਲ ਜਿਹੜਾ ਰੇਡੀਓ ਚੈਨਲ ਹੈਗਾ ਆ WKXWFM, ਉਹਨਾਂ ਦੇ 2 ਹੋਸਟ ਹੈਗੇ ਆ ਡੈਨਿਸ ਮੌਲੇ ਅਤੇ ਯੂਡੀ ਫਰੈਂਕੋ। ਉਹਨਾਂ ਨੇ ਜਿੱਦਾਂ ਜਿਹੜੇ ਸਲਰ ਜਿਹੜੇ ਇੱਕ ਤਰ੍ਹਾਂ ਨਾਲ ਕੱਸੇ ਸੀ, ਕਿਉਂਕਿ ਜਿਹੜੇ ਨਿਊ ਜਰਸੀ ਦੇ ਅਟਾਰਨੀ ਜਨਰਲ ਆ ਗੁਰਵੀਰ ਗਰੇਵਾਲ, ਉਹਨਾਂ ਨੇ ਇਹ ਕਿਹਾ ਸੀ ਉਸ ਸਟੇਟ ਦੇ ਵਿੱਚ ਜਿੰਨੇ ਵੀ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਨੂੰ ਜਿਹੜੇ ਮਰਵਾਨਾ ਦੇ ਨਾਲ ਰਿਲੇਟਡ ਕੇਸਿਸ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫੋਲੋ ਨਹੀਂ ਕਰਨਾ ਚਾਹੀਦਾ ਹੈਗਾ। ਇੱਕ ਤਰ੍ਹਾਂ ਨਾਲ ਉਹ ਮਰਵਾਨਾ ਦੇ ਹੱਕ ਵਿੱਚ ਆ, ਕਿਉਂਕਿ ਉੱਥੇ ਦਾ ਜਿਹੜਾ ਗਵਰਨਰ ਆ ਉਹ ਹੱਕ ਦੇ ਵਿੱਚ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਇਹ ਦੋਨੋਂ ਜਿਹੜੇ ਰੇਡੀਓ ਦੇ ਟਾਕ ਸ਼ੋ ਹੋਸਟ ਹੈਗੇ ਆ, ਇਹਨਾਂ ਨੇ ਇੱਕ ਤਰ੍ਹਾਂ ਨਾਲ ਗੁਰਵੀਰ ਸਿੰਘ ਗਰੇਵਾਲ ਦਾ ਨਾਂ ਲੈਣ ਤੋਂ ਬਿਨਾਂ ਇਹ ਕਿਹਾ ਵੀ ਉਹ ਪਰਸਨ ਵਿਦ ਟਰਬਨ ਜਾਂ ਟਰਬਨ ਮੈਨ ਯੂਜ਼ ਕੀਤਾ, ਜੋ ਕਿ ਉਹਦਾ ਬਾਅਦ ਦੇ ਵਿੱਚ ਕਾਫੀ ਵਿਰੋਧ ਵੀ ਹੋਇਆ। ਅਤੇ ਜਿਹੜੇ ਉੱਥੇ ਦੇ ਗਵਰਨਰ ਹੈਗੇ ਆ ਫਿਲ ਮਰਫੀ, ਉਸ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਇਹ ਹੇਟ ਹੈਗੀ ਆ, ਇਹ ਹੋਣੀ ਨਹੀਂ ਚਾਹੀਦੀ ਮੇਰੀ ਸਟੇਟ ਦੇ ਵਿੱਚ।
ਤੇ ਬਾਅਦ ਦੇ ਵਿੱਚ ਜਿਹੜੇ ਉਸ ਰੇਡੀਓ ਦੇ ਮਾਲਕ ਆ ਉਹਨਾਂ ਨੇ ਇਹ ਦੋਨਾਂ ਹੋਸਟਾਂ ਨੂੰ 10 ਦਿਨਾਂ ਦੇ ਲਈ ਸਸਪੈਂਡ ਕਰ ਦਿੱਤਾ ਹੈਗਾ। ਤੇ ਹੁਣ ਉਹਨਾਂ ਨੇ ਜਿਹੜੀ ਅਪੋਲੋਜੀ ਵੀ ਮੰਗੀ ਹੈਗੀ ਆ ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਵੀਰ ਸਿੰਘ ਗਰੇਵਾਲ ਤੋਂ, ਵੀ ਸਾਨੂੰ ਮਾਫ ਕਰ ਦਿਓ ਵੀ ਅਸੀਂ ਨੋਇੰਗਲੀ ਨਹੀਂ ਕੀਤਾ। ਪਰ ਦੂਸਰੇ ਪਾਸੇ ਗੁਰਵੀਰ ਸਿੰਘ ਗਰੇਵਾਲ ਉਹ ਕਹਿੰਦੇ ਵੀ ਦੇਖੋ ਇਹ ਤਾਂ ਹੁੰਦਾ ਹੀ ਰਹਿੰਦਾ ਆ, ਮੇਰੇ ਨਾਲ ਤਾਂ ਬਹੁਤ ਵਾਰ ਹੋਇਆ ਆ ਤੇ ਬਾਕੀ ਲੋਕਾਂ ਨਾਲ ਕਿਸ ਤਰ੍ਹਾਂ ਹੁੰਦਾ ਹੋਊਗਾ ਇਹ ਤੁਸੀਂ ਖੁਦ ਸੋਚ ਸਕਦੇ ਆ। ਅੱਗੇ ਤਾਂ ਮੈਂ ਇਕੱਲਾ ਕਹਿੰਦੇ ਆਪਣੇ ਆਪ ਫੀਲ ਕਰਦਾ ਸੀ ਨਾ, ਉਹ ਵੀ ਹੁਣ ਸਾਰੀ ਨਿਊ ਜਰਸੀ ਸਟੇਟ ਨੇ ਇਹ ਸੁਣਿਆ ਹੈਗਾ। ਉਹ ਹੁਣ ਦੇਖ ਸਕਦੇ ਵੀ ਕਿਸ ਤਰ੍ਹਾਂ ਜਿਹੜੇ ਕਈ ਜਿਹੜੇ ਸਮੋਲ ਮਾਈਂਡਡ ਜਿਹੜੀ ਇਨਟੋਲਰੈਂਸ ਹੈਗੀ ਆ, ਜਿਹੜੇ ਲੋਕ ਆ ਹਜੇ ਵੀ ਇੱਦਾਂ ਸੋਚਦੇ ਹੈਗੇ ਆ। ਜੀ ਜੀ, ਉਧਰ ਨਾਰਥ ਕੋਰੀਆ ਨਾਲ ਜੁੜੀ ਹੋਈ ਜਿਹੜੀ ਖਬਰ ਇਹ ਆ ਰਹੀ ਆ ਵੀ ਜਿਹੜੇ ਕੋਰੀਅਨ ਵਾਰ ਦੇ ਵਿੱਚ ਅਮਰੀਕਾ ਦੇ ਜਿਹੜੇ ਸੋਲਜਰਸ ਉਹਨਾਂ ਦੇ ਜਿਹੜੇ ਰਿਮੇਨਸ ਸੀਗੇ, ਉਹ ਕੁਛ ਜਿਹੜੇ ਰਿਮੇਨਸ ਆ ਕਹਿੰਦੇ ਆ ਨਾਰਥ ਕੋਰੀਆ ਨੇ ਅਮਰੀਕਾ ਦੇ ਅਧਿਕਾਰੀਆਂ ਦੇ ਹਵਾਲੇ ਵਾਪਸ ਜਿਹੜੇ ਆ ਉਹ ਕਰ ਦਿੱਤੇ ਆ। ਉਧਰ ਰਾਸ਼ਟਰਪਤੀ ਟਰੰਪ ਨੇ ਜਿਹੜੇ ਇਸੇ ਨੂੰ ਚੱਲਦੇ ਹੋਏ ਧੰਨਵਾਦ ਕੀਤਾ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦਾ, ਵੀ ਉਹਨਾਂ ਨੇ ਜਿਹੜਾ ਉਹ ਇੱਕ ਸਮਝੌਤੇ ਦੇ ਅਧੀਨ ਜਿਹੜੇ ਆ ਉਹਨਾਂ ਨੇ ਵਾਅਦਾ ਕਰਕੇ ਗਏ ਸੀ ਸਿੰਗਾਪੁਰ ਦੇ ਵਿੱਚ ਹੋਈ ਸਮਿਟ ਦੇ ਵਿੱਚ, ਉਸ ਨੂੰ ਉਹਨਾਂ ਨੇ ਪੂਰਿਆ ਕੀਤਾ ਆ। ਅਤੇ ਜਿਹੜੇ US ਦੇ ਜਿਹੜੇ ਸੋਲਜਰਸ ਉੱਥੇ ਮਾਰੇ ਗਏ ਸੀਗੇ ਉਹਨਾਂ ਦੇ ਰਿਮੇਨਸ ਜਿਹੜੇ ਆ ਉਹ ਵਾਪਸ ਆ ਰਹੇ ਨੇ ਘਰਾਂ ਨੂੰ ਨਾਰਥ ਕੋਰੀਅਨ ਵਾਰ ਤੋਂ ਬਾਅਦ, ਅਤੇ ਉਸ ਚੀਜ਼ ਦਾ ਜਿਹੜਾ ਆ ਉਹ ਧੰਨਵਾਦ ਆ ਅਤੇ ਕੀਤਾ ਆ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿੱਦਾਂ ਹੀ ਜਦੋਂ ਹੀ ਉਹ ਪਲੇਨ ਜਿਹੜਾ ਉੱਥੋਂ ਤੁਰਿਆ ਆ ਅਤੇ ਬਹੁਤ ਸਾਰੇ ਜਿਹੜੇ ਅਮਰੀਕਨ ਹੀਰੋਜ਼ ਆ ਉਹ ਹੁਣ ਵਾਪਸ ਜਿਹੜੇ ਉਹ ਫਾਲਨ ਅਮਰੀਕਨ ਹੀਰੋਜ਼ ਜਿਹੜੇ ਆ ਉਹ ਵਾਪਸ ਆਉਣਗੇ ਨਾਰਥ ਕੋਰੀਅਨ ਵਾਰ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ। ਅਤੇ ਉਹ ਧੰਨਵਾਦ ਕਰਨਾ ਚਾਹੁੰਦੇ ਚੇਅਰਮੈਨ ਕਿਮ ਦਾ, ਵੀ ਉਹਨਾਂ ਨੇ ਆਪਣੇ ਜਿਹੜਾ ਵਚਨ ਆ ਉਸ ਨੂੰ ਨਿਭਾਇਆ ਆ। ਸਭ ਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਸੀ ਜਦੋਂ US ਦੇ ਅਧਿਕਾਰੀ ਉੱਥੇ ਪਹੁੰਚ ਗਏ ਸੀਗੇ ਗੱਲਬਾਤ ਕਰਨ ਦੇ ਲਈ ਇਸੇ ਦੇ ਬਾਬਤ, ਪਰ ਅੱਗੋਂ ਨਾਰਥ ਕੋਰੀਆ ਦਾ ਜਿਹੜਾ ਆ ਉਹ ਕੋਈ ਵੀ ਨਹੀਂ ਆਇਆ। ਅਤੇ ਹੁਣ ਜਿਹੜੇ ਆ ਆਖਿਰਕਾਰ ਉਹਨਾਂ ਨੇ ਹੁਣ ਉਹ ਵਾਪਸ ਕਰ ਦਿੱਤੇ ਨੇ, ਜੋ ਕਿ ਚੰਗੀ ਗੱਲ ਆ। ਬਹੁਤ ਸਾਰੇ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਜਿਹੜੇ ਕਹਿ ਲਓ ਵੀ ਪਰਿਵਾਰ ਦੇ ਵਿੱਚੋਂ ਜਿਹੜੇ ਫੌਜੀ ਆ ਉੱਥੇ ਗਏ, ਉਹ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਆ ਮੁਲਕ ਦੇ ਲਈ ਉਸ ਵਾਰ ਦੇ ਵਿੱਚ, ਤਾਂ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਆ ਉਹ ਵਾਪਸ ਆਇਆ ਆ। ਅਤੇ ਇੱਕ ਹਿਸਾਬ ਦੇ ਨਾਲ ਇਹੀ ਕਹਿ ਸਕਦੇ ਹਾਂ ਵੀ ਕਲੋਜ਼ਰ ਪਰਿਵਾਰਾਂ ਨੂੰ ਜਿਹੜਾ ਆ ਉਹ ਮਿਲ ਜਾਂਦਾ ਆ, ਵੀ ਜਿੱਦਾਂ ਆਪਣੇ ਵੱਲੋਂ ਉਹਨਾਂ ਨੂੰ ਜਿਹੜਾ ਉਹ ਦਫਨਾਉਣਾ ਹੁੰਦਾ ਆ ਜਾਂ ਜਿਹੜੇ ਵੀ ਅਖੀਰਲੇ ਉਹਨਾਂ ਨੇ ਜਿਹੜੀ ਕਿਰਿਆ ਕਰਨੀ ਹੁੰਦੀ ਆ ਉਹ ਕਰਨ ਦੇ ਨਾਲ ਜਿਹੜੇ ਪਰਿਵਾਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜਾ ਦੁੱਖ ਨੂੰ ਵੰਡਾਉਣ ਦਾ ਹੀ ਇੱਕ ਸਾਧਨ ਹੁੰਦਾ ਹੈ। ਸੋ ਬਿਲਕੁਲ ਜਿਹੜਾ ਵੀਰਵਾਰ ਨੂੰ ਜਿਹੜਾ ਪਲੇਨ ਹੈਗਾ ਆ ਉਹ ਉਹਨਾਂ ਦੇ ਜਿਹੜੇ ਰਿਮੇਨਸ ਆ ਉਹ ਲੈ ਕੇ ਚੱਲ ਪਿਆ ਸੀ ਨਾਰਥ ਕੋਰੀਆ ਤੋਂ। ਅਤੇ ਹੁਣ ਜਦੋਂ ਹੀ ਪਲੇਨ USA ਦੇ ਵਿੱਚ ਲੈਂਡ ਕਰੇਗਾ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਆ ਉਹ ਪਰਿਵਾਰਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਜਿਹੜੀਆਂ ਆਸਥੀਆਂ ਆ ਉਹ ਲੈਣ ਜਾਣਗੇ ਅਤੇ ਉਹਨਾਂ ਨੂੰ ਜਿਹੜੇ ਸ਼ਰਧਾ ਦੇ ਫੁੱਲ ਜਿਹੜੇ ਭੇਟ ਕਰਨਗੇ। ਜੀ ਜੀ, ਉੱਧਰ ਜਿਹੜੇ ਪਾਕਿਸਤਾਨ ਦੀ ਇਲੈਕਸ਼ਨ ਤੋਂ ਜਿਹੜਾ ਇਹੀ ਆਇਆ ਵੀ ਹੁਣ ਜਿਹੜਾ ਇਮਰਾਨ ਖਾਨ ਆ ਉਹ ਕਹਿ ਸਕਦੇ ਹਾਂ ਵੀ ਉਹ ਨਵਾਂ ਪ੍ਰਾਈਮ ਮਿਨਿਸਟਰ ਜਿਹੜਾ ਆ ਉੱਥੇ ਦਾ ਬਣਨ ਜਾ ਰਿਹਾ ਆ। ਉਹਨਾਂ ਦੀ ਜਿਹੜੀ ਵਿਰੋਧੀ ਪਾਰਟੀ ਹੈਗੀ ਨਵਾਜ਼ ਸ਼ਰੀਫ ਦੀ ਜਿਹੜੀ ਪਾਰਟੀ ਆ, ਉਹਨਾਂ ਨੇ ਆਪਣੀ ਜਿਹੜੀ ਹਾਰ ਆ ਉਸ ਨੂੰ ਸਵੀਕਾਰ ਜਿਹੜਾ ਆ ਉਹ ਕਰ ਲਿਆ। ਸਭ ਤੋਂ ਮੈਜੋਰਟੀ ਵਾਲੀ ਜਿਹੜੀ ਪਾਰਟੀ ਆ ਤਹਿਰੀਕੇ ਇਨਸਾਫ ਜਿਹੜੀ ਆ ਇਹਨਾਂ ਦੀ ਪਾਕਿਸਤਾਨ ਵਾਲੀ ਇਮਰਾਨ ਖਾਨ ਵਾਲੀ, ਉਸ ਨੇ ਜਿਹੜੀਆਂ ਜਿੱਤੀਆਂ ਆ। ਅਤੇ ਜਦੋਂ ਤੱਕ ਵੀ ਕਹਿੰਦੇ ਅਜੇ ਵੀ ਨਤੀਜੇ ਜਿਹੜੇ ਉਹ ਆ ਰਹੇ ਸੀ ਅਤੇ 114 ਸੀਟਾਂ ਦੇ ਉੱਤੇ ਜਿਹੜੀ ਆ ਉਹ ਆਈਦਰ ਜਿੱਤ ਚੁੱਕੇ ਸੀ ਜਾਂ ਕੁਛ ਕੁ ਦੇ ਉੱਤੇ ਜਿਹੜਾ ਆ ਉਹ ਅੱਗੇ ਅਜੇ ਵੀ ਜਿਹੜਾ ਚੱਲ ਰਿਹਾ ਸੀ। ਇਲੈਕਸ਼ਨ ਰਿਜ਼ਲਟਸ ਦੇ ਵਿੱਚ ਕਾਫੀ ਇਸ ਵਾਰ ਜਿਹੜੀ ਉੱਥੇ ਵੀ ਕਹਿ ਸਕਦੇ ਹਾਂ ਵੀ ਕਾਫੀ ਲੇਟ ਜਿਹੜੇ ਆ ਡਿਲੇ ਜਿਹੜੀ ਉਹ ਹੋਈ ਆ, ਜ਼ਿਆਦਾਤਰ ਜਲਦੀ ਜਿਹੜੇ ਉੱਥੇ ਆ ਜਾਂਦੇ ਆ। ਟਰਨ ਆਊਟ ਹਰਜੋਤ ਸਿੰਘ ਜੀ 50 ਤੋਂ 55% ਦੇ ਦਰਮਿਆਨ ਕਹਿੰਦੇ ਉੱਥੋਂ ਦੇ ਰਜਿਸਟਰਡ ਵੋਟਰਸ ਦੇ ਦਰਮਿਆਨ ਜਿਹੜਾ ਰਿਹਾ ਆ। ਬਹੁਤੇ ਲੋਕਾਂ ਨੇ ਉਹਦਾ ਕਹਿ ਸਕਦੇ ਹਾਂ ਵੀ ਇਸ ਦੇ ਵਿੱਚ ਹਿੱਸਾ ਨਹੀਂ ਲਿਆ, 50% ਜਿਹੜੇ ਘਰੇ ਹੀ ਬੈਠੇ ਨੇ। ਜੀ ਬਿਲਕੁਲ। ਸੋ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਜਿਹੜੇ ਟਰੈਡੀਸ਼ਨਲ ਪੋਲੀਟੀਸ਼ੀਅਨ ਜਿਹੜੇ ਬਹੁਤ ਸਾਲਾਂ ਤੋਂ ਜੁੜੇ ਆ ਰਹੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੁਣ ਪਹਿਲੀ ਵਾਰੀ ਕਹਿ ਸਕਦੇ ਵੀ ਗੈਰ ਸਿਆਸੀ ਬੰਦਾ ਇੱਕ ਹਿਸਾਬ ਦੇ ਨਾਲ, ਗੈਰ ਸਿਆਸੀ ਵੀ ਨਹੀਂ ਹੁਣ ਆਪਾਂ ਨੂੰ ਕਹਿ ਸਕਦੇ 30 ਸਾਲ ਜਿਹੜਾ ਹੋ ਗਏ ਆ। ਇੱਕ ਇਹਨਾਂ ਦਾ ਮੈਨੂੰ ਕੋਟ ਬਹੁਤ ਸ਼ਾਨਦਾਰ ਅਤੇ ਬੜਾ ਚੰਗਾ ਜਿਹੜਾ ਲੱਗਦਾ, ਜਦੋਂ 30 ਸਾਲ ਪਹਿਲਾਂ ਇਹਨਾਂ ਨੇ ਆਪਣੀ ਪਾਰਟੀ ਦਾ ਆਗਾਜ਼ ਕੀਤਾ ਅਤੇ ਬੜੀ ਕਹਿ ਲਓ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹਨਾਂ ਨੂੰ। ਤਾਂ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡਾ ਤਾਂ ਸਿਆਸੀ ਜੇ ਹਿਸਾਬ ਨਾਲ ਖਾਤਮਾ ਆ, ਤੁਸੀਂ ਵੀ ਤੁਹਾਡਾ ਤਾਂ ਹੁਣ ਖ਼ਤਮ ਆ, ਕਹਿੰਦੇ ਕੋਈ ਨਹੀਂ, ਮੇਰੀ ਸੋਚ ਵਾਲੇ ਬੰਦਿਆਂ ਨੂੰ ਜਵਾਨ ਹੋ ਲੈਣ ਦਿਓ
ਤੇ ਅੱਜ ਕਹਿੰਦੇ ਵੀ ਉਹ 30 ਸਾਲਾਂ ਬਾਅਦ ਉਹ ਬੰਦੇ ਜਿਹੜੇ ਉਹ ਜਵਾਨ ਹੋਏ ਨੇ, ਉਹਨਾਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਆ ਤੇ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਜਿੱਤੀ ਆ। ਵਾਕਿਆ ਹੀ ਜਦੋਂ ਯੰਗਸਟਰਸ ਦੇ ਉੱਤੇ ਕਿਸੇ ਚੀਜ਼ ਦਾ ਜਿਹੜਾ ਪ੍ਰਭਾਵ ਪੈਂਦਾ ਹੈ ਤੇ ਉਹ ਲਗਾਤਾਰ ਕੋਈ ਨਾ ਕੋਈ ਕਰੀ ਜਾਂਦਾ ਆ ਤਾਂ ਮੌਕਾ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਬਣਦਾ ਆ। ਤੇ ਉਹੀ ਚੀਜ਼ ਜਿਹੜੀ ਆ ਉਹ ਪਾਕਿਸਤਾਨ ਦੇ ਵਿੱਚ ਹੁਣ ਦੇਖਣ ਨੂੰ ਜਿਹੜੀ ਉਹ ਮਿਲੀ ਆ। ਸੋ ਉਹਨਾਂ ਦੀ ਸੋਚ ਵਾਲੇ ਜਿਹੜੇ ਵਾਕਿਆ ਹੀ ਉਹ ਬੱਚੇ ਜਵਾਨ ਹੋ ਕੇ ਉਹਨਾਂ ਨੇ ਹੁਣ ਵੋਟਾਂ ਜਿਹੜੀਆਂ ਕਹਿ ਲਓ ਵੀ ਉਹ ਪਾਈਆਂ ਨੇ, ਇਹਨਾਂ ਨੂੰ ਜਿਤਾਇਆ ਆ। ਚੈਲੰਜਸ ਬਹੁਤ ਨੇ ਪਾਕਿਸਤਾਨ ਦੇ ਸਾਹਮਣੇ। ਅਮਰੀਕਾ ਨੇ ਵੀ ਆਪਣੀ ਬਹੁਤ ਸਾਰੀ ਜਿਹੜੀ ਏਡ ਹੈਗੀ ਜਿਹੜੀ ਦਿੰਦੇ ਆ ਉਹਨਾਂ ਦੇ ਨਾਲ ਬੰਦ ਕੀਤੀ ਹੈ। ਕੱਲ੍ਹ ਉਹਨਾਂ ਨੇ ਆਖਿਆ ਸੀਗਾ ਵੀ ਅਸੀਂ ਵਾਸ਼ਿੰਗਟਨ ਦੇ ਨਾਲ ਸੋਹਣੇ ਵਧੀਆ ਸੰਬੰਧ ਜਿਹੜੇ ਆ ਉਹ ਬਣਾ ਕੇ ਰੱਖਣਾ ਚਾਹੁੰਦੇ ਆ। ਸੇਮ ਉਹਨਾਂ ਨੇ ਜਿਹੜਾ ਇੰਡੀਆ ਵਾਸਤੇ ਵੀ ਜਿਹੜਾ ਉਹ ਆਖਿਆ ਸੀ। ਸੋ ਦੇਖਦੇ ਆ ਕਿੱਦਾਂ ਜਿਹੜਾ ਸਾਰਾ ਕੁਛ ਉੱਥੇ ਬਣੂਗਾ। ਹੋਪਫੁਲੀ ਇੰਡੀਆ ਪਾਕਿਸਤਾਨ ਦੀ ਜਿਹੜੀ ਟੈਨਸ਼ਨ ਘਟੂਗੀ, ਕਿਉਂਕਿ ਕ੍ਰਿਕਟ ਦੇ ਉਹ ਕੈਪਟਨ ਵੀ ਰਹੇ ਹੈਗੇ ਆ ਤੇ ਕਾਫੀ ਉਹਨਾਂ ਦੇ ਜਿਹੜੇ ਫਰੈਂਡ ਆ ਉਹ ਇੰਡੀਆ ਦੇ ਵਿੱਚ ਵੀ ਹੈਗੇ ਆ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਹੈਗੇ। ਜਿੱਦਾਂ ਆਪਣੇ ਵੀ ਕਈ ਪੁਰਾਣੇ ਕ੍ਰਿਕਟਰ ਹੈਗੇ ਆ ਕਪਲ ਦੇ, ਬਿਸ਼ਨ ਸਿੰਘ ਬੇਦੀ, ਉਹਨਾਂ ਨੂੰ ਪਾਕਿਸਤਾਨੀ ਬਹੁਤ ਪਸੰਦ ਕਰਦੇ ਉਹਨਾਂ ਦੇ ਟਾਈਮ ਦੇ। ਸੋ ਇਮਰਾਨ ਖਾਨ ਨੂੰ ਵੀ ਕਾਫੀ ਲੋਕ ਜਿਹੜੇ ਆ ਗੁੱਡ ਬੰਦਾ ਸਮਝਦੇ ਆ ਤੇ ਸਪੋਰਟਸਮੈਨ ਤਾਂ ਵੈਸੇ ਹੁੰਦੇ ਹੀ ਵਧੀਆ, ਜ਼ਿਆਦਾਤਰ ਜਿਹੜੇ ਆ ਗੁੱਡ ਹੀ ਆਪਾਂ ਕਹਿ ਸਕਦੇ ਆ ਹੁੰਦੇ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਚੀਜ਼ ਦੇਖਣ ਨੂੰ ਮਿਲੀ ਆ ਵੀ ਜਿਹੜਾ ਭਾਰਤੀ ਮੀਡੀਆ ਉਹ ਇਮਰਾਨ ਖਾਨ ਦੀ ਜਿਹੜੀ ਵਹੁਟੀ ਦੇ ਦੁਆਲੇ ਵਾਹਵਾ ਜਿਹੜਾ ਹੋਇਆ ਆ ਤੇ 4-4.5 ਸਾਲ ਹੋ ਗਿਆ ਮੋਦੀ ਦੀ ਵਹੁਟੀ ਉਹਨਾਂ ਨੂੰ ਨਹੀਂ ਦਿਖੀ। ਇਹ ਇੱਕ ਬਹੁਤ ਅਫਸੋਸ ਵਾਲੀ ਗੱਲ ਹੈ। ਇਹਦੀਆਂ ਵੀ ਕਈ ਨੇ, ਬਿਲਕੁਲ ਇਹਦੇ ਵਿਆਹ ਹੋ ਚੁੱਕੇ ਹੈਗੇ। ਜੀ ਸਹੀ ਗੱਲ ਆ। ਸੋ ਕੁਝ ਕੁ ਆਦਤਾਂ ਜਿਹੜੀਆਂ ਸਾਡੇ ਪ੍ਰੈਜ਼ੀਡੈਂਟ ਨਾਲ ਮਿਲਦੀਆਂ ਹੈਗੀਆਂ। ਤੇ ਅਗਲੀ ਜਿਹੜੀ ਖਬਰ ਵੱਲ ਚਲੀਏ, ਜਿਹੜੀ ਜਾਪਾਨ ਦੇ ਵਿੱਚ ਕਹਿੰਦੇ ਪਈ ਸਭ ਤੋਂ ਜਿਹੜੀ ਓਲਡੈਸਟ ਲੇਡੀ ਹੈਗੀ ਆ, 117 ਸਾਲਾਂ ਦੀ ਸੀ, ਜਿਹਦਾ ਨਾਂ ਚੀਓ ਮਿਆਕੋ ਹੈਗਾ ਆ, ਉਹਦੀ ਜਿਹੜੀ ਆ ਕੱਲ੍ਹ ਮੌਤ ਹੋ ਗਈ। ਸੋ 117 ਸਾਲ ਇਹ ਜਿਹੜੀ ਆ ਜਾਪਾਨ ਦੀ ਲੇਡੀ ਜਿਹੜੀ ਆ ਉਸਨੇ ਇਸ ਧਰਤੀ ਦੇ ਉੱਤੇ ਜੀਆ। ਬਿਲਕੁਲ। ਦੇਖੋ ਮਾਫੀ ਚਾਹੁੰਦਾ, ਜਾਪਾਨ ਦੇ ਜਿਹੜੇ ਲੋਕਾਂ ਦੇ ਪ੍ਰਤੀ ਜਿਹੜਾ ਦੱਸਿਆ ਜਾਂਦਾ ਵੀ ਉੱਥੇ ਕਾਫੀ ਲੋਕ ਜਿਹੜੇ ਬਿਰਧ ਹੋ ਕੇ ਜਿਹੜੇ ਆਪਣੇ ਸਵਾਸ ਜਿਹੜੇ ਤਿਆਗਦੇ ਨੇ। ਤੇ ਇਹ ਪਹਿਲੀ ਵਾਰੀ ਨਹੀਂ, ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਰਿਟਨ ਹਿਸਟਰੀ ਦੇ ਵਿੱਚ ਇਹ ਗੱਲਾਂ ਆਉਂਦੀਆਂ ਨੇ ਵੀ ਜਾਪਾਨ ਦੇ ਵਿੱਚ ਕਾਫੀ ਲੋਕਾਂ ਦੀ ਉਮਰ ਜਿਹੜੀ ਉੱਥੇ ਜ਼ਿਆਦਾ ਆ ਇਸ ਟਾਈਮ। ਉਹਦਾ ਜਾਪਾਨ ਦੀ ਜਿਹੜੀ ਸੋਸ਼ਲ ਲਾਈਫ ਬਹੁਤ ਸੰਕਟ ਦੇ ਵਿੱਚ ਹੈਗੀ ਆ। ਜਿਹੜੇ ਨੌਜਵਾਨ ਆ ਉਹ ਵਿਆਹ ਨਹੀਂ ਕਰਾ ਰਹੇ, ਬੱਚੇ ਜਿਹੜੇ ਆ ਉਹ ਹੈ ਨਹੀਂ ਆ, ਨੌਜਵਾਨੀ ਜਿਹੜੀ ਆ ਉਹ ਘੱਟ ਆ ਤੇ ਜਾਂ ਬਹੁਤ ਜ਼ਿਆਦਾ ਬਜ਼ੁਰਗ ਨੇ। ਪਾੜਾ ਬਹੁਤ ਜ਼ਿਆਦਾ ਉੱਥੇ ਜ਼ਿਆਦਾ ਇਸ ਚੀਜ਼ ਦਾ ਜਿਹੜਾ ਉਹ ਹੈਗਾ ਆ। ਸੋ ਉਹ ਉੱਥੇ ਕਾਫੀ ਜਿਹੜੀ ਆ ਪ੍ਰੋਬਲਮ ਹੈਗੀ ਆ। ਸੋ ਇੱਕ ਗੱਲ ਹੈ ਉੱਥੇ ਇਹਦਾ ਮੇਨ ਰੀਜ਼ਨ ਜਿਹੜਾ ਜਾਪਾਨ ਦਾ, ਮੈਂ ਪੜ੍ਹਦਾ ਵੀ ਰਿਹਾ ਤੇ ਇਹਦਾ ਵੀ ਦੇਖਿਆ, ਉਹ ਕਹਿੰਦੇ ਵੀ ਫੂਡ ਹੈਗਾ ਆ। ਜਿੰਨਾ ਫੂਡ ਦੇ ਉੱਤੇ ਜੈਪਨੀਜ਼ ਕੰਟਰੋਲ ਕਰਦੇ ਹੈਗੇ ਆ, ਬੱਚਿਆਂ ਨੂੰ ਮੁੰਡ ਤੋਂ ਹੀ ਪੋਰਸ਼ਨ ਕੰਟਰੋਲ ਸਾਰਾ ਕੁਝ ਸਕੂਲਾਂ 'ਚ, ਤੇ ਦੂਸਰਾ ਸਫਾਈ, ਤੇ ਤੀਸਰਾ ਜਿਹੜਾ ਕੰਮ ਆ। ਕਹਿੰਦੇ ਜਾਪਾਨ ਵਰਲਡ ਦੇ ਵਿੱਚ ਇੱਦਾਂ ਦੀ ਕੰਟਰੀ ਮੁਲਕ ਆ ਜਿੱਥੇ ਕੋਈ ਵੈਲਫੇਅਰ ਸਿਸਟਮ ਨਹੀਂ ਹੈ ਜਿੱਦਾਂ ਸਾਡੇ ਆ। ਸੋ ਸਾਰੇ ਲੋਕ ਜਿਹੜੇ ਕੰਮ ਕਰਦੇ ਹੈਗੇ ਆ ਉੱਥੇ। ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਨਾਂ ਦਾ ਸੋਸ਼ਲ ਸਿਸਟਮ ਡਾਊਨ ਹੁੰਦਾ ਜਾ ਰਿਹਾ ਕਿਉਂਕਿ ਉਹਨਾਂ ਦਾ ਮੇਨ ਫੋਕਸ ਜਿਹੜਾ ਹੁਣ ਉਹ ਕੰਮ ਤੇ ਹੀ ਆ। ਬਿਲਕੁਲ ਬਿਲਕੁਲ। ਕਿਉਂਕਿ ਅੱਗੇ ਉਹਨਾਂ ਦੇ ਬੱਚੇ ਨਹੀਂ ਹੁੰਦੇ ਹੈਗੇ। ਬਹੁਤ ਜਾਪਾਨ ਦੇ ਵਿਆਹ ਜਦੋਂ ਕਰਾਉਣਾ ਨਹੀਂ ਤੇ ਬੱਚੇ ਕਿਹੜੇ ਪਾਸੋਂ ਜਿਹੜੇ ਜੀ ਉਹ ਉੱਥੇ ਭਾਲਦੇ, ਉਹ ਕਹਿੰਦੇ ਵੀ ਅਸੀਂ ਇਕੱਲੇ ਹੀ ਠੀਕ ਆ। ਉੱਥੇ ਉਹ ਸਿੰਗਲ ਲਾਈਫ ਨੂੰ ਬਹੁਤ ਜ਼ਿਆਦਾ ਜਿਹੜਾ ਪ੍ਰੈਫਰੈਂਸ ਜਿਹੜੀ ਆ ਉਹ ਦੇ ਰਹੇ ਆ। ਉੱਦਾਂ ਬੜੇ ਵੀਅਰਡ ਦੀਆਂ ਉੱਥੇ ਫੈਟਿਸ਼ਿਜ਼ ਉੱਧਰ ਦੇ ਲੋਕਾਂ ਦੀਆਂ ਸੁਣੀਆਂ ਗਈਆਂ ਨੇ। ਤੇ ਹਰਜੋਤ ਸਿੰਘ ਜੀ, ਈਰਾਨ ਦੇ ਬਾਬਤ ਜੇ ਗੱਲ ਕਰੀਏ, ਸਭ ਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਮੁੱਦਾ ਗਰਮਾਇਆ ਹੋਇਆ ਆ ਜਾਪਾਨ ਦਾ ਤੇ ਨਾਲ ਦੇ ਨਾਲ ਜਿਹੜਾ ਅਮਰੀਕਾ ਦਾ, ਜਿਸ ਦੇ ਵਿੱਚ ਸਾਡੇ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਟਵਿੱਟਰ ਦੇ ਜ਼ਰੀਏ ਉਹਨਾਂ ਨੂੰ ਕਾਫੀ ਜਿਹੜੀ ਧਮਕੀ ਵੀ ਜਿਹੜੀ ਉਹ ਦੇ ਛੱਡੀ ਸੀ। ਤੇ ਉੱਧਰ ਉਹਨਾਂ ਦਾ ਜਿਹੜਾ ਕਮਾਂਡਰ ਹੈਗਾ ਈਰਾਨ ਦਾ ਜਿਹੜੇ ਕੁਆਡ ਫੋਰਸ ਦਾ, ਉਹ ਕਹਿੰਦੇ ਆ ਵੀ ਅਸੀਂ ਤਿਆਰ ਆ ਜੇ ਅਮਰੀਕਾ ਅਟੈਕ ਵੀ ਕਰਦਾ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਬਾਰ-ਬਾਰ ਉਹਨਾਂ ਨੇ ਫੇਰ ਕਿਹਾ ਵੀ ਕਹਿੰਦੇ ਜੇ ਅਮਰੀਕਾ ਮੁੜ ਕੇ ਦੁਬਾਰਾ ਜੇ ਟਰਾਈ ਕਰੂਗਾ ਵੀ ਈਰਾਨ ਦੇ ਉੱਤੇ ਹਮਲਾ ਕਰਨ ਦੀ, ਤਾਂ ਕਹਿੰਦੇ ਉਹਨਾਂ ਨੂੰ ਵੀ ਅਜਿਹੇ ਜਿਹੜੇ ਨਤੀਜੇ ਭੁਗਤਣੇ ਪੈਣਗੇ ਜਿਹੜੇ ਇਤਿਹਾਸ ਦੇ ਵਿੱਚ ਕਦੀ ਕਿਸੇ ਨੇ ਜਿਹੜੇ ਆ ਉਹ ਨਾ ਦੇਖੇ ਹੋਣ। ਮੇਜਰ ਜਨਰਲ ਕੁਸੈਮ ਸੁਲੇਮਾਨੀ ਜਿਹੜਾ ਆ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ ਈਰਾਨ ਵਾਲੇ ਵੀ ਚੰਗੇ ਤੱਤੇ ਜਿਹੜੇ ਆ ਉਹ ਹੋਏ ਪਏ ਦੇ। ਇੱਧਰ ਸਾਡੇ ਰਾਸ਼ਟਰਪਤੀ ਵੀ ਜਿਹੜੇ ਆ ਉਹ ਤੱਤੇ ਨੇ। ਬਾਕੀ ਦੇਖਦੇ ਆ ਕੀ ਹੁੰਦੇ ਆ। ਨਾਰਥ ਕੋਰੀਆ ਦੇ ਖਿਲਾਫ ਵੀ ਪਹਿਲਾਂ ਇੱਦਾਂ ਹੀ ਤੱਤੇ ਹੁੰਦੇ ਸੀਗੇ, ਫਿਰ ਜੱਫੀਆਂ ਵੀ ਪਾ ਕੇ ਆਏ ਸੀ। ਸੋ ਕਈਆਂ ਨੇ ਤਾਂ ਇਹ ਵੀ ਮਜ਼ਾਕ ਬਣਾਇਆ ਵੀ ਹੁਣ ਜਿੰਨੇ ਵੀ ਰਾਸ਼ਟਰਪਤੀ ਟਰੰਪ ਨਾਲ ਜੱਫੀ ਪਾਉਣੀ ਆ, ਪਹਿਲਾਂ ਉਹਨਾਂ ਨੂੰ ਜਿਹੜੇ ਇਸ ਤਰੀਕੇ ਨਾਲ ਜਿਹੜਾ ਥ੍ਰੈਟ ਆ ਉਹ ਕਰ ਲੈਣ ਤੇ ਫਿਰ ਕਿਤੇ ਨਾ ਕਿਤੇ ਮੁਲਾਕਾਤ ਜਿਹੜੀ ਉਹ ਜ਼ਰੂਰ ਕਰ ਲੈਂਦੇ ਹੁੰਦੇ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਇਹ ਅਸਾਰ ਜਿਹੜੇ ਚੰਗੇ ਨਹੀਂ ਜੇ ਇੱਕ ਪਾਸੋਂ ਨਾਰਥ ਕੋਰੀਆ ਵਾਲਾ ਮਸਲਾ ਥੋੜ੍ਹਾ ਜਿਹਾ ਸੁਲਝਣ ਵਾਲੇ ਪਾਸੇ ਨੂੰ ਵਧਿਆ ਆ ਤੇ ਈਰਾਨ ਜਿਹੜਾ ਆ ਉਹਦੇ ਨਾਲ ਜਿਹੜਾ ਇਹ ਹੁਣ ਮਾਮਲਾ ਆ ਉਹ ਵਿਗੜਦਾ ਜਿਹੜਾ ਉਹ ਨਜ਼ਰ ਆ ਰਿਹਾ ਆ।
ਤੇ ਸਾਡਾ ਸਮਾਂ ਵੀ ਸਮਾਪਤ ਹੈ, ਕਿਉਂਕਿ ਅੱਜ ਮਿੰਟੂ ਗਰਸਰੀਆ ਜੀ ਨਾਲ ਪ੍ਰੋਗਰਾਮ ਹੋਣਾ ਹੈ। ਤੇ ਜਾਂਦੇ ਜਾਂਦੇ ਆਈਸ ਨਾਲ ਰਿਲੇਟਡ ਜ਼ਰੂਰ ਤੁਹਾਡੀ ਖਬਰ ਸਾਂਝੀ ਕਰ ਜਾਈਏ। ਆਈਸ ਵਾਲੇ ਇਕੱਲੇ ਜਿਹੜੇ ਆ ਇੰਡੀਵਿਜੂਅਲ ਲੋਕਾਂ ਦੇ ਪਿੱਛੇ ਨਹੀਂ ਪਏ। ਹੁਣ ਆਈਸ ਨੇ ਪਿੱਛੇ ਜਾਏ ਜਿਹੜੇ ਉਹਨਾਂ ਦੇ ਜਿਹੜੇ ਡਾਇਰੈਕਟਰ ਸੀ, ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਸੀ ਵੀ ਅਸੀਂ ਬਿਜ਼ਨਸ ਪਿੱਛੇ ਜਾਵਾਂਗੇ। ਤੇ ਕੱਲ੍ਹ ਆਈਸ ਵਾਲਿਆਂ ਨੇ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਨਿਊ ਜਰਸੀ ਦੇ ਵਿੱਚ 75 ਦੇ ਕਰੀਬ ਜਿਹੜੇ ਬਿਜ਼ਨਸਸ ਆ ਉਹਨਾਂ ਨੂੰ ਜਿਹੜੇ ਨੋਟਿਸ ਕੱਢੇ ਆ ਵੀ ਅਸੀਂ ਤੁਹਾਨੂੰ ਆਡਿਟ ਕਰਨਾ ਹੈਗਾ, ਵੀ ਤੁਸੀਂ ਕਿਸ ਤਰ੍ਹਾਂ ਜਿਹੜੇ EMPLOYE ਆ ਉਹ ਹਾਇਰ ਕਰਦੇ ਹੈਗੇ ਆ। I-9 ਫਾਰਮ ਜਿਹੜਾ ਆ ਉਹ ਦੱਸਿਆ ਜਾਂਦਾ ਹੈਗਾ, ਉਹ ਆਡਿਟ ਕਰਨਾ ਹੈਗਾ। 5200 ਦੇ ਕਰੀਬ ਜਿਹੜੇ ਬਿਜ਼ਨਸਸ ਆ ਆਈਸ ਹੁਣ ਤੱਕ ਉਹਨਾਂ ਨੂੰ I-9 ਆਡਿਟ ਫਾਰਮ ਭੇਜ ਚੁੱਕੀ ਹੈਗੀ ਆ ਪੂਰੇ USA ਦੇ ਵਿੱਚ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਸੁਣ ਰਹੇ ਪੰਜਾਬੀ ਰੇਡੀਓ USA ਨੂੰ, ਆਪਣੀ ਪੰਜਾਬੀ ਕਮਿਊਨਿਟੀ ਦੇ ਬਹੁਤ ਜ਼ਿਆਦਾ ਬਿਜ਼ਨਸਸ ਹੈਗੇ ਆ ਪੂਰੇ USA ਦੇ ਵਿੱਚ, ਛੋਟੇ ਛੋਟੇ ਬਿਜ਼ਨਸ ਤੋਂ ਲੈ ਕੇ ਵੱਡੇ ਵੱਡੇ ਬਿਜ਼ਨਸ। ਤੇ ਅਸੀਂ ਹਮੇਸ਼ਾ ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਜੀ ਬੇਨਤੀ ਕਰਦੇ ਹੀ ਹੁੰਦੇ ਆ ਵੀ ਪਲੀਜ਼ ਆਪਣੇ ਜਿਹੜੇ ਡਾਕੂਮੈਂਟ ਆ ਉਹਨਾਂ ਨੂੰ ਜ਼ਰੂਰ ਪੂਰਾ ਅਪਡੇਟ ਕਰਕੇ ਰੱਖੋ, ਤੇ ਨਹੀਂ ਤਾਂ ਆਪਣੇ ਜਿਹੜੇ ਕਿਸੇ ਨਾ ਕਿਸੇ ਵਕੀਲ ਦੇ ਨਾਲ ਸਲਾਹ ਕਰਕੇ ਰੱਖੋ। I-9 ਫਾਰਮ ਜਿਹੜਾ ਹੁੰਦਾ ਆ ਜਿਹਦੇ ਵਿੱਚ ਤੁਸੀਂ ਜਿਹੜੇ ਤੁਹਾਡਾ EMPLOYER ਹਾਇਰ ਕੀਤਾ ਆ ਉਹਦੀ ਸੋਸ਼ਲ ਸਿਕਿਉਰਿਟੀ, ਉਹਦਾ ਵਰਕ ਪਰਮਿਟ ਤੇ ਉਹਦੀ ID ਇਹ ਜ਼ਰੂਰ ਤੁਸੀਂ ਰੱਖਣਾ ਹੁੰਦਾ ਹੈਗਾ। ਉਹਦੇ ਸਿਗਨੇਚਰਸ ਵੀ ਰੱਖਣੇ, ਚਾਹੇ ਉਹ ਤੁਹਾਡਾ EMPLOYE ਛੱਡ ਕੇ ਵੀ ਚਲਾ ਗਿਆ ਹੋਵੇ। ਸੋ ਪਲੀਜ਼ ਤੁਹਾਡੀਆਂ ਜਿਹੜੀਆਂ ਫਾਈਲਾਂ ਆ ਉਹਨਾਂ ਨੂੰ ਜ਼ਰੂਰ ਅਪਡੇਟ ਕਰਕੇ ਰੱਖੋ। ਇੱਦਾਂ ਨਾ ਹੋਵੇ ਫਿਰ ਤੁਹਾਨੂੰ ਕਾਫੀ ਵੱਡਾ ਜਿਹੜਾ ਫਾਈਨ ਦੇਣਾ ਪਵੇ। ਤੇ ਦੂਸਰੇ ਨੰਬਰ 'ਤੇ ਫਿਰ ਅੱਜ ਕੱਲ੍ਹ ਫਿਰ ਬਦਨਾਮੀ ਬਹੁਤ ਹੁੰਦੀ, ਕਿਉਂਕਿ ਉਹ ਅਖਬਾਰਾਂ 'ਚ ਸਾਰਾ ਕੁਛ ਮੀਡੀਆ 'ਚ ਆ ਜਾਂਦਾ ਹੈਗਾ ਆ। ਅਤੇ ਪਿਛਲੇ ਸਾਲ ਪਤਾ ਹੀ ਆ ਕਿਸ ਤਰ੍ਹਾਂ ਜਿਹੜੇ 100 ਦੇ ਕਰੀਬ ਜਿਹੜੇ 7-11 ਆ 17 ਸਟੇਟਾਂ ਦੇ ਵਿੱਚ ਉਹਨਾਂ ਨੇ ਆਡਿਟ ਕੀਤੇ ਸੀ। ਸੋ ਕਾਫੀ ਜਿਹੜਾ ਉਹਨਾਂ ਦੇ ਉੱਤੇ ਅਸਰ ਪਿਆ ਸੀ। ਜੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਆਪਾਂ ਜਿਹੜਾ ਜੀ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਅਤੇ ਆਪਾਂ ਨਾਲ ਹੀ ਜਿਹੜਾ ਇੱਕ ਚੀਜ਼ ਜਿਹੜੀ ਜਦੋਂ ਦੱਸ ਦਿੰਦੇ ਹਾਂ, ਯੂਬਾ ਸਿਟੀ ਦੇ ਵਿੱਚ ਕੱਲ੍ਹ ਨੂੰ ਸ਼ਨੀਚਰਵਾਰ ਨੂੰ ਜਿਹੜਾ ਹੈਪੀ ਪਾਰਕ ਹੈਗਾ ਆ, ਉੱਥੇ ਜਿਹੜੀ ਵੋਟਰ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋਵੇਗੀ। ਸੋ ਜਿਹੜੇ ਵੀ ਉੱਥੇ ਲੋਕ ਹੈਗੇ ਨੇ, ਚਾਹੇ ਉਹਨਾਂ ਨੇ ਐਬਸੈਂਟੀ ਬੈਲਟ ਦੇ ਲਈ ਰਜਿਸਟਰ ਕਰਨਾ ਹੋਵੇ ਜਾਂ ਆਪਣੀ ਵੋਟ ਜਿਹੜੀ ਰਜਿਸਟਰ ਕਰਨੀ ਹੋਵੇ, ਜਿਹੜਾ ਵੀ ਸਿਟੀਜ਼ਨ ਬੰਦਾ ਹੈਗਾ ਆ ਉੱਥੇ, ਸਿਟੀਜ਼ਨ ਲੋਕ ਜਿਹੜੇ ਹੈਗੇ ਨੇ ਉਹ ਉੱਥੇ ਹੈਪੀ ਪਾਰਕ ਦੇ ਵਿੱਚ ਕੱਲ੍ਹ ਨੂੰ ਜਿਹੜਾ ਸ਼ਨੀਚਰਵਾਰ ਨੂੰ 28 ਜੁਲਾਈ ਨੂੰ ਜਿਹੜੇ ਆ ਸ਼ਾਮੀ 4 ਤੋਂ ਕਹਿੰਦੇ 8 ਵਜੇ ਤੱਕ ਉੱਥੇ ਹੋਣਗੇ। ਅਤੇ ਪੰਜਾਬੀ ਦੇ ਐਬਸੈਂਟੀ ਬੈਲਟ ਜਿਹੜੇ ਉੱਥੇ ਉਹ ਤੁਹਾਨੂੰ ਉਹ ਪ੍ਰਦਾਨ ਜਿਹੜੇ ਕਰਨਗੇ। ਉਸ ਦੇ ਲਈ ਤੁਹਾਨੂੰ ਉਹ ਰਜਿਸਟਰ ਕਰਵਾ ਸਕਦੇ ਆ, ਕਿਉਂਕਿ ਉਸ ਕਾਊਂਟੀ ਦੇ ਵਿੱਚ ਜਿਹੜੇ ਪੰਜਾਬੀ ਬੈਲਟ ਜਿਹੜੇ ਆ ਉਹ ਅਲਾਊਡ ਹੈਗੇ ਨੇ ਉੱਥੇ, ਹੁਣ ਉਹ ਹੈਗੇ ਨੇ। ਸੋ ਜ਼ਰੂਰ ਜਿਹੜੇ ਆ ਉੱਥੇ ਪਹੁੰਚੋ। ਯੂਬਾ ਸਿਟੀ ਦੇ ਜਿਹੜੇ ਵੀ ਉੱਥੇ ਵਸਨੀਕ ਹੈਗੇ ਨੇ, ਜਿਹੜੇ ਵੋਟ ਦੇ ਲਈ ਐਲੀਜੀਬਲ ਨੇ, ਸਿਟੀਜ਼ਨ ਹੈਗੇ ਨੇ ਵੋਟਰ ਅਜੇ, ਪਰ ਉਹਨਾਂ ਰਜਿਸਟਰ ਨਹੀਂ ਕੀਤੀ, ਹੈਪੀ ਪਾਰਕ ਵਿੱਚ ਜਿਹੜਾ 28 ਜੁਲਾਈ ਕੱਲ੍ਹ ਨੂੰ ਸ਼ਾਮੀ 4 ਤੋਂ 8 ਵਜੇ ਤੱਕ ਉੱਥੇ ਲੋਕ ਆਪਣੇ ਮੌਜੂਦ ਹੋਣਗੇ। ਸਤਨਾਮ ਸਿੰਘ ਜੀ ਅਤੇ ਜਕਾਰਾ ਮੂਵਮੈਂਟ ਵਾਲੇ ਅਤੇ ਹੋਰ ਜਿਹੜੇ ਲੋਕ ਉੱਥੇ ਮੌਜੂਦ ਹੋਣਗੇ। ਸੋ ਜ਼ਰੂਰ ਜਿਹੜੀ ਆ ਉਸ ਦਾ ਫਾਇਦਾ ਜਿਹੜਾ ਉਹ ਚੱਕੋ ਅਤੇ ਵੋਟਾਂ ਦੇ ਵਿੱਚ ਹਿੱਸਾ ਲਓ। ਅਤੇ ਹੁਣ ਇੱਥੇ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੈਸੀਫਿਕ ਕੋਸਟ ਪ੍ਰੋਡਿਊਸਰਸ ਵੁੱਡਲੈਂਡ ਵਾਲੇ ਇਸ ਮੌਕੇ ਸੀਜ਼ਨਲ ਹਾਇਰਿੰਗ ਕਰ ਰਹੇ ਹਨ। ਇਹਨਾਂ ਦੀਆਂ 2 ਇਵੈਂਟਸ ਹੋਣ ਜਾ ਰਹੀਆਂ ਹਨ। 24 ਜੁਲਾਈ ਦਿਨ ਮੰਗਲਵਾਰ ਨੂੰ ਯੋਲੋ ਕਾਉਂਟੀ 1 ਸਟਾਪ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 2 ਵਜੇ